ਅਸੀਂ ਪਹਿਲੇ ਪਾਕਿਸਤਾਨ ਦੀ ਪਰਫਾਰਮੈਂਸ ਬਾਰੇ ਗੱਲ ਕਰਦੇ ਪਏ ਸੀਗੇ। ਹਰ ਸ਼ੋਬੇ ਵਿੱਚੋਂ ਕਹਿੰਦੇ ਨਾ ਪਰਖੱਚੇ ਉਡਾਤੇ ਇੰਗਲੈਂਡ ਨੇ। ਅਸੀਂ ਇਹ ਕਿਹਾ ਜਾ ਰਿਹਾ ਸੀ ਕਿ ਯਾਰ ਅਬਾਸ ਤਾਂ ਸਾਨੂੰ ਬੜਾ ਫਾਇਦਾ ਹੋਏਗਾ, ਇਹਨਾਂ ਕੋਲ ਵੇਰੀਏਸ਼ਨ ਹੋਏਗੀ, ਲੇਕਿਨ ਹੁਣ ਤੇ ਬਰਤਾਨਵੀ ਅਖਬਾਰ ਲਿਖਦੇ ਪਏ ਹੈ ਕਿ ਇਸ ਤੋਂ ਜ਼ਿਆਦਾ ਬਦਤਰੀਨ ਤੇ ਕਮਜ਼ੋਰ ਤਰੀਨ ਟੀਮ ਅਸੀਂ ਪਾਕਿਸਤਾਨ ਦੇ ਅੱਜ ਤੱਕ ਨਹੀਂ ਵੇਖੀ। ਸਾਡੇ ਕੋਲ ਕੋਈ ਪੇਸ ਅਟੈਕ ਹੀ ਨਹੀਂ ਰਹਿ ਗਿਆ। 125 130 ਹੈ, ਮੁਸ਼ਕਿਲ ਨਾਲ ਕੀਪਰ ਕੋਲ ਗੇਂਦ ਜਾਂਦੀ ਪਈ ਹੈ। ਦੂਜੇ ਪਾਸੇ ਅਸੀਂ ਚੈਂਪੀਅਨਸ ਕੱਪ ਕਰਾ ਰਹੇ ਉਹਦੇ ਵਿੱਚ ਨਸੀਮ ਸ਼ਾਹ 145 ਦੀ ਗੇਂਦ ਕਰਦਾ ਪਿਆ, ਹਸਨੈਨ ਵੀ ਫੜਿਆ ਨਹੀਂ ਜਾ ਰਿਹਾ। ਅਲੀ ਰਜ਼ਾ ਦੀ ਅਸੀਂ ਗੱਲ ਕਰੀਏ ਫਿਰ ਸਾਨੂੰ ਪੇਸ ਅਟੈਕ ਨਜ਼ਰ ਕਿਉਂ ਨਹੀਂ ਆਉਂਦਾ? ਆਪਣੀ ਸਿਲੈਕਸ਼ਨ ਕਮੇਟੀ ਸਾਰੀ ਸੋ ਜਾਂਦੀ ਹੈ ਕਿਉਂਕਿ ਇੰਗਲੈਂਡ ਦਾ ਟੂਰ ਹੈਗਾ, ਕਿਸੇ ਨੇ ਵੀ ਕੋਈ ਚੰਗਾ ਜਿਹਾ ਆਪਣੇ ਕੋਲ ਬੋਲਰ ਹੀ ਨਹੀਂ ਰੱਖਿਆ ਕਿ ਯਾਰ ਅਸੀਂ ਇਹਨੂੰ ਖੜਾ ਲਈਏ। ਜੀ ਬਹੁਤ ਸ਼ੁਕਰੀਆ ਮਫਾਜ਼, ਤੁਹਾਡਾ ਇੱਕ ਮਰਤਬਾ ਫਿਰ ਤੁਸੀਂ ਮੌਕਾ ਦਿੱਤਾ ਹੈ। ਦੇਖੋ ਜੀ, ਤੁਸੀਂ ਕਿਹਾ ਕਿ ਸਾਨੂੰ ਨਜ਼ਰ ਕਿਉਂ ਨਹੀਂ ਆਉਂਦੇ। ਮੈਨੂੰ ਲੱਗਦਾ ਹੈ ਕਿ ਸਾਡੇ ਸਿਲੈਕਟਰ, ਸਾਡੀ ਮੈਨੇਜਮੈਂਟ ਸਾਰੀ ਅੰਨੀ ਹੋ ਗਈ ਹੈ, ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਬਿਲਕੁਲ ਵੀ ਕਿ ਮੁਲਕ ਦੇ ਵਿੱਚ ਟੈਲੈਂਟ ਵੀ ਹੈ ਕਿ ਨਹੀਂ ਹੈ। ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲੇ ਸਿਰਫ ਇੱਕ ਗੱਲ ਕਰਾਂਗਾ। ਇੱਕ ਦੋ ਦਿਨ ਪਹਿਲੇ ਸਾਡੇ ਸਾਬਕ ਕ੍ਰਿਕਟਰ ਨੇ ਉਹ ਗੱਲ ਕਰਨ ਰਹੇ ਸਨ ਕਿਸੇ ਇੱਕ ਟੈਲੈਂਟ ਦੇ ਹਵਾਲੇ ਨਾਲ। ਇੱਕ ਟੈਲੈਂਟ ਸੀ ਉਸਾਮਾ ਬਲੋਚ, ਤੇ ਉਹ ਬੜਾ ਅੱਛਾ ਟੈਲੈਂਟ ਸੀ, ਲੇਕਿਨ ਜ਼ਾਹਿਰ ਗੱਲ ਹੈ ਜਦੋਂ ਪਲੇਅਰ ਅੱਛਾ ਖੇਡਦਾ ਹੈ ਤੇ ਉਹਦੇ ਵਿੱਚ ਕੁਛ ਨਾ ਕੁਛ ਈਗੋ ਦਾ ਮਸਲਾ ਵੀ ਹੁੰਦਾ ਹੈ। ਜਿਹੜਾ ਅੱਛਾ ਟੈਲੈਂਟ ਹੁੰਦਾ ਹੈ ਉਸ ਈਗੋ ਦੀ ਵਜ੍ਹਾ ਤੋਂ ਤੁਸੀਂ ਉਹਨੂੰ ਮੌਕਾ ਨਾ ਦਿਓ, ਜ਼ਾਇਆ ਕਰ ਦਿਓ, ਤੇ ਜ਼ਾਹਿਰ ਗੱਲ ਹੈ ਉਹ ਸਿਰਫ ਇੱਕ ਈਗੋ ਦੀ ਵਜ੍ਹਾ ਤੋਂ ਤੁਸੀਂ ਉਹਨੂੰ ਪਾਕਿਸਤਾਨ ਨਾ ਖਿਡਾਓ ਜਾਂ ਮੌਕਾ ਨਾ ਦਿਓ। ਇਹ ਮੁਲਕ ਨਾਲ ਵੀ ਜ਼ਿਆਦਤੀ ਹੁੰਦੀ, ਉਸ ਪਲੇਅਰ ਦੇ ਨਾਲ ਵੀ ਜ਼ਿਆਦਤੀ ਹੁੰਦੀ। ਬਜਾਏ ਇਸਦੇ ਕਿ ਉਹਦੇ ਉੱਤੇ ਕੰਮ ਕਰੋ, ਤੁਸੀਂ ਉਹਨੂੰ ਇਗਨੋਰ ਕਰਦੇ ਹੋ। ਉਹ ਟੈਲੈਂਟ ਜ਼ਾਇਆ ਕੀਤਾ। ਹੁਣ ਤੁਸੀਂ ਕਹਿ ਰਹੇ ਹੋ ਨਾ ਕਿ ਦੇਖੋ ਸਾਡੇ ਕੋਲ ਪੇਸ ਹੀ ਨਹੀਂ, ਪੇਸ ਵਾਲੇ ਬੋਲਰ ਹੀ ਨਹੀਂ ਹੈਗੇ ਜਾਂ ਐਸੇ ਬੋਲਰ ਨਹੀਂ ਜਿਹੜੇ ਇੰਗਲੈਂਡ ਦੀ, ਹਾਲਾਂਕਿ ਇੰਗਲੈਂਡ ਦੀ ਪਿਚਸ ਤੇ ਉਹ ਪਿਚਸ ਨੇ ਕਿ ਜਿੱਥੇ ਹਰ ਕਿਸਮ ਦੇ ਬੋਲਰ ਨੂੰ ਹੈਲਪ ਮਿਲਦੀ ਹੈ, ਲੇਕਿਨ ਉੱਥੇ ਵੀ ਅਗਰ ਸਾਡੇ ਬੋਲਰ ਪਰਫਾਰਮ ਨਾ ਕਰਨ ਤੇ ਫਿਰ ਸਮਝ ਲਓ ਕਿ ਪਾਕਿਸਤਾਨ 'ਚ ਟੈਲੈਂਟ ਖਤਮ ਹੋ ਗਿਆ, ਪਾਕਿਸਤਾਨ 'ਚ ਟੈਲੈਂਟ ਹੈ ਹੀ ਨਹੀਂ। यानी कि मैं एक तंजीहन गल कर रहे हैं कि यार बड़ा अफसोस का मुकाम है, बड़ी हुण देर हो गई है जिवें असीं उसामा बलोच नूं ज़ाया करता। उसामा बलोच एक ऐसा बैटर सी कि जिहड़ा बिल्कुल उहदी टैक्नीक ते ਉਹਦਾ ਖੇਡਣ ਦਾ ਅੰਦਾਜ਼ ਇੱਕ ਵੱਡਾ ਬੱਲੇਬਾਜ਼ ਵਿਰਾਟ ਕੋਹਲੀ ਤਰ੍ਹਾਂ ਮਿਲਦਾ ਸੀ ਤੇ ਬੜੀ ਅੱਛੀ ਸ਼ਾਟ ਖੇਡਦਾ ਸੀ। ਲੇਕਿਨ ਕਿਉਂਕਿ ਸਾਡੇ ਵਿੱਚ ਵੀ ਈਗੋ ਦਾ ਮਸਲਾ ਹੈ ਕਿ ਐਸੇ ਪਲੇਅਰ ਨੂੰ ਪਸੰਦ ਨਹੀਂ ਕਰਦੇ ਜਿਹੜਾ ਯਸ ਨਾ ਕਰੇ ਸਾਨੂੰ, ਤੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਐਸੇ ਪਲੇਅਰ ਪਸੰਦ ਨੇ, ਐਸੇ ਕੈਪਟਨਸ ਪਸੰਦ ਨੇ ਜਿਹੜੇ ਅੱਗੇ ਸਿਰਫ ਯਸ ਕਰਨ, ਜੀ ਕਰਨ, ਨੋ ਨਾ ਕਰਨ। ਕੈਪਟਨ ਦੀ ਤੁਸੀਂ ਤੋਸੀਫ ਸਾਹਿਬ ਗੱਲ ਕਰਦੇ ਪਏ। ਸਲਮਾਨ ਆਗਾ ਨੇ ਪ੍ਰੈਸ ਕਾਨਫਰੰਸ ਵਿੱਚ ਉਹ ਕਹਿੰਦੇ ਨਾ ਪੰਜਾਬੀ ਵਿੱਚ ਉਹਨਾਂ ਦੀ ਦੰਦੀਆਂ ਰੁਕ ਨਹੀਂ ਰਹੀ ਸੀਗੀਆਂ, ਹੱਸਦੇ ਪਏ ਸੀਗੇ। ਉਹਨਾਂ ਨੇ ਕਿਹਾ ਜੀ ਦੂਜੇ ਟੈਸਟ ਮੈਚ ਵਿੱਚ ਚਲੋ ਬਾਬਰ ਆਜ਼ਮ ਆ ਜਾਣਗੇ ਤੇ ਮੈਂ ਵੀ ਤਿਆਰ ਉਹਨਾਂ ਨੂੰ ਕਪਤਾਨੀ ਸੌਂਪ ਦਾਂਗਾ। ਮਤਲਬ ਉਹ ਤੇ ਇੰਜ ਜਿਤਾ ਰਹੇ ਸੀ ਜਿਵੇਂ ਅਹਿਸਾਨ ਕੀਤਾ ਉਹਨਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ ਉੱਤੇ ਜਾਂ ਸਾਡੇ ਫੈਨਸ ਦੇ ਉੱਤੇ ਕਪਤਾਨ ਬਣਾਤਾ। ਤੁਸੀਂ ਇਤੋਂ ਅੰਦਾਜ਼ਾ ਲਾਓ ਮੁਫਾਜ਼ ਸਾਹਿਬ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਬਦਤਰੀਨ ਸ਼ਿਕਸਤ ਤੋਂ ਬਾਅਦ ਦੰਦੀਆਂ ਕੱਢਣਾ, ਹੱਸਣਾ, ਖੇਡਣਾ ਤੇ ਬਿਲਕੁਲ ਫੀਲ ਨਾ ਕਰਵਾਉਣਾ, ਇਹਦਾ ਮਤਲਬ ਹੈ ਕਿ ਅਸੀਂ ਬੇਸ਼ਰਮ ਹੋ ਗਏ ਹਾਂ। ਠੀਕ ਹੈ, ਅਸੀਂ ਯਾਨੀ ਕਿ ਉਹ ਚੀਜ਼ ਨਾ ਫੀਲ ਕਰਨੇ ਆ, ਨਾ ਸਾਨੂੰ ਅਹਿਸਾਸ ਹੈ ਕਿ ਯਾਰ ਅਸੀਂ ਇੱਕ ਪਾਕਿਸਤਾਨ ਜਿਹੜਾ ਇੱਕ ਵੱਡਾ ਮੁਲਕ ਹੈ ਤੇ ਕ੍ਰਿਕਟ ਦੇ ਵਿੱਚ ਇੱਕ ਵੱਡਾ ਨਾਂ ਸੀ, ਯਾਨੀ ਅਸੀਂ ਉਹਨੂੰ ਰਿਪਰੈਜ਼ੈਂਟ ਕਰਨੇ ਆ। ਯਾਨੀ ਕਿ ਉਹ ਵਾਲੀ ਫੀਲਿੰਗਸ ਹੀ ਖਤਮ ਹੋ ਗਈਆਂ ਨੇ। ਪਹਿਲੇ ਕਮ ਸੇ ਕਮ ਇਹ ਫੀਲ ਹੁੰਦਾ ਸੀ, ਪਲੇਅਰਸ ਨੂੰ ਅਹਿਸਾਸ ਹੁੰਦਾ ਸੀ ਕਿ ਯਾਰ ਜੋ ਵੀ ਹੈ ਪਾਕਿਸਤਾਨ ਪਹਿਲੇ, ਬਾਕੀ ਸਭ ਕੁਝ ਬਾਅਦ 'ਚ ਹੈ। ਲੇਕਿਨ ਹੁਣ ਕਸਮੇ, ਹੁਣ ਤੇ ਗੱਲ ਇੱਥੇ ਆ ਗਈ ਹੈ ਕਿ ਉਹ ਸਿਰਫ ਆਪਣੇ ਆਪ ਨੂੰ ਵੇਖਦੇ ਨੇ, ਪਾਕਿਸਤਾਨ ਨੂੰ ਨਹੀਂ ਵੇਖਦੇ। ਉਹ ਕਹਿੰਦੇ ਨੇ ਹਾਰ ਗਏ ਆ ਯਾਰ, ਪਰੇ ਛੱਡ ਦਿਓ, ਬਸ ਸਾਨੂੰ ਸਪੋਰਟ ਕਰਦੇ ਰਹੋ। ਬਈ ਅਸੀਂ ਕਿਉਂ ਸਪੋਰਟ ਕਰੀਏ? ਸਪੋਰਟ ਅਸੀਂ ਤਦ ਕਰਾਂਗੇ ਜਦੋਂ ਤੁਸੀਂ ਪਾਕਿਸਤਾਨ ਵਾਸਤੇ ਕੁਝ ਕਰੋਗੇ, ਪਾਕਿਸਤਾਨ ਨੂੰ ਕੁਝ ਲਿਆ ਕੇ ਦਿਓਗੇ। ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਗੱਲ ਕੀਤੀ ਸੀ ਕਿ ਯਾਰ ਹੁਣੀ ਤੱਕ ਟੈਸਟ ਚੈਂਪੀਅਨਸ਼ਿਪ ਦੀ ਗੱਲ ਕਰੀਏ, ODI ਦੀ ਗੱਲ ਕਰੀਏ, T20 ਦੀ ਗੱਲ ਕਰੀਏ, ਪਾਕਿਸਤਾਨ ਦੇ ਕੋਲ ਕੋਈ ਵੱਡਾ ਟਾਈਟਲ ਨਹੀਂ ਆ ਰਿਹਾ। ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਪਰਫਾਰਮੈਂਸ ਦੀ ਗੱਲ ਕਰੀਏ, ਅਬਾਸ ਦੀ ਗੱਲ ਕਰੀਏ ਜਾਂ ਖੁਰਮ ਸ਼ਹਜ਼ਾਦ ਦੀ ਗੱਲ ਕਰੀਏ, ਮੁਹੰਮਦ ਅਲੀ ਦੀ ਗੱਲ, ਅਸੀਂ ਕਿਹਦੀ ਗੱਲ ਕਰੀਏ ਯਾਰ? ਇੰਗਲੈਂਡ ਦੀ ਪਿਚਿਸ, ਅਗਰ ਇੰਗਲੈਂਡ ਦੀ ਪਿਚਿਸ ਤੇ ਵੀ ਤੁਸੀਂ ਪਰਫਾਰਮ ਨਹੀਂ ਕਰ ਸਕਦੇ ਤੇ ਇਹਦਾ ਮਤਲਬ ਹੈ ਕਿ ਤੁਸੀਂ ਤੇ ਫਿਰ ਦੁਨੀਆ ਦੇ ਕਿਸੇ ਵੀ ਹਿੱਸੇ ਚਲੇ ਜਾਓ, ਤੁਸੀਂ ਪਰਫਾਰਮ ਨਹੀਂ ਕਰ ਸਕੋਗੇ। ਇੰਗਲੈਂਡ ਦੀ ਪਿਚਿਸ ਦੋ ਹੈਗੀਆਂ ਨੇ। ਦੇਖੋ ਪਿੱਛੇ ਸਾਡਾ ਰਿਕਾਰਡ ਟੈਸਟ ਕ੍ਰਿਕਟ ਦੇ ਵਿੱਚ ਬੜਾ ਅੱਛਾ ਰਿਹਾ ਇੰਗਲੈਂਡ ਦੇ ਖਿਲਾਫ, ਇਹ ਪਹਿਲੀ ਮਰਤਬਾ ਹੈ। ਅਸੀਂ ਪਹਿਲੇ ਵੀ ਗੱਲ ਕਰ ਰਹੇ ਹਾਂ ਕਿ ਯਾਰ ਇਹ ਪਾਕਿਸਤਾਨ ਦੀ ਟੀਮ ਹੁਣ ਉਹ ਰਹੀ ਨਹੀਂ ਕਿ ਜਿਹਦੇ ਉੱਤੇ ਅਸੀਂ ਗੱਲ ਕਰ ਸਕੀਏ, ਜਿਹਨੂੰ ਅਸੀਂ ਵਜ੍ਹਾ ਕੀ ਹੈ ਫਿਰ? ਸਾਬਿਤ ਤੌਰ ਤੇ ਅਸੀਂ ਕਮਜ਼ੋਰ ਹੋ ਗਏ ਜਾਂ ਡਰ ਬਹਿ ਗਿਆ, ਅਸੀਂ ਜਿੱਤ ਨਹੀਂ ਪਾ ਰਹੇ ਕੋਈ ਵੀ ਮੈਚ? ਬੰਗਲਾਦੇਸ਼ ਵਰਗੀਆਂ ਟੀਮਾਂ ਸਾਨੂੰ ਹਰਾ ਕੇ ਚਲੇ ਜਾਂਦੀਆਂ ਆਪਣੇ ਮੁਲਕ ਵਿੱਚ ਆ ਕੇ ਤੇ ਅਸੀਂ ਉਹਨਾਂ ਨੂੰ ਖੇਡਣਾ ਸਿਖਾਇਆ। ਅਸਲ ਵਜ੍ਹਾ ਕੀ ਹੈ ਯਾਰ? ਮੈਂ ਵਜ੍ਹਾ ਹੈ ਕਿ ਜਦੋਂ ਤੁਸੀਂ ਮੁਲਕ ਤੋਂ ਵੱਧ ਕੇ ਕਿਸੇ ਨੂੰ ਸੁਪਰਸਟਾਰ ਬਣਾ ਦਿਓਗੇ ਨਾ, ਤੇ ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਪਲੇਅਰ ਪੈਦਾ ਨਹੀਂ ਹੋਣਗੇ, ਨਾ ਪਲੇਅਰ ਆਣਗੇ, ਨਾ ਪਲੇਅਰ ਨਜ਼ਰ ਆਣਗੇ ਟੀਮ ਦੇ ਵਿੱਚ। ਮੁਲਕ ਦੇ ਵਿੱਚ ਤੇ ਹੋਣਗੇ ਪਲੇਅਰ ਲੇਕਿਨ ਟੀਮ ਦੇ ਵਿੱਚ ਨਜ਼ਰ ਨਹੀਂ ਆਣਗੇ। ਇਹ ਅਲਮੀਆ ਹੈ ਕਿ ਸ਼ਾਹੀਨ ਸ਼ਾਹ ਅਫਰੀਦੀ ਹੋਵੇ, ਸਲਮਾਨ ਅਲੀ ਆਗਾ ਹੋਵੇ, ਬਾਬਰ ਆਜ਼ਮ ਹੋਵੇ, ਰਿਜ਼ਮਾਨ ਹੋਵੇ, ਹਾਰਿਸ ਹੋਵੇ, ਅਸੀਂ ਇਹਨਾਂ ਨੂੰ ਇੰਨਾ ਵੱਡਾ ਬ੍ਰਾਂਡ ਬਣਾਤਾ ਹੈ ਕਿ ਇਹ ਪਾਕਿਸਤਾਨ ਤੋਂ ਹੁਣ ਵੱਡੇ ਹੋ ਗਏ ਨੇ। ਹਾਲਾਂਕਿ ਪਾਕਿਸਤਾਨ ਸਭ ਤੋਂ ਪਹਿਲੇ ਪਾਕਿਸਤਾਨ ਨੂੰ ਵੱਡਾ ਹੋਣਾ ਚਾਹੀਦਾ ਹੈ। ਜਿਹੜੇ ਸਾਡੇ ਸਾਬਕਾ ਪਲੇਅਰ ਸਨ ਨਾ, ਉਹ ਬੇਸ਼ੱਕ ਜੋ ਮਰਜ਼ੀ ਕਰਦੇ ਸਨ ਲੇਕਿਨ ਪਾਕਿਸਤਾਨ ਨੂੰ ਹਮੇਸ਼ਾ ਪਹਿਲੇ ਰੱਖਦੇ ਸਨ।
ਤੇ ਪਾਕਿਸਤਾਨ ਦੇ ਨਾਂ ਤੇ ਉੱਤੇ ਖੇਡਦੇ ਸਨ। ਲੇਕਿਨ ਅੱਜ ਕੱਲ ਅਲਮੀਆ ਹੈ ਕਿ ਪਾਕਿਸਤਾਨ ਦਾ ਨਾਂ ਹੁਣ ਪਿੱਛੇ ਰਹਿ ਗਿਆ ਹੈ, ਸਿਰਫ ਇਹਨਾਂ ਦਾ ਨਾਂ ਹੁਣ ਸਿਰਫ ਵੱਜਦਾ ਹੈ। ਤੇ ਦੂਜੀ ਸਭ ਤੋਂ ਵੱਡੀ ਗੱਲ ਮੁਫਾਜ਼ ਸਾਹਿਬ ਹੈ ਵੇ ਕਿ ਦੇਖੋ ਹੁਣ ਦੁਨੀਆ ਭਰ ਦੇ ਵਿੱਚ ਲੀਗਾਂ ਸ਼ੁਰੂ ਹੋ ਗਈਆਂ ਨੇ, ਮੁxtਲਿਫ ਲੀਗਾਂ ਸ਼ੁਰੂ ਹੋ ਗਈਆਂ ਨੇ। ਪਲੇਅਰ ਅਗਰ ਪਰਫਾਰਮ ਨਹੀਂ ਕਰਦਾ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ, ਯਾਨੀ ਕਿ ਉਹਨੂੰ ਇਸ ਚੀਜ਼ ਦਾ ਇਹਸਾਨਮੰਦ ਹੋਣਾ ਚਾਹੀਦਾ ਕਿ ਯਾਰ ਜਿਸ ਮੁਲਕ ਨੇ ਉਹਨੂੰ ਨਾਂ ਦਿੱਤਾ ਹੈ, ਜਿਸ ਮੁਲਕ ਨੇ ਉਹਨੂੰ ਇਸ ਸਟੇਜ ਤੱਕ ਪਹੁੰਚਾਇਆ ਹੈ, ਕਮ ਸੇ ਕਮ ਮੈਂ ਉਹਨੂੰ ਸਰਵ ਕਰਾਂ, ਉਹਦੇ ਵਾਸਤੇ ਮਿਹਨਤ ਕਰਾਂ। ਨਹੀਂ, ਇੱਥੇ ਅਗਰ ਤੁਸੀਂ ਇੰਟਰਨੈਸ਼ਨਲ ਕ੍ਰਿਕਟ ਖੇਡ ਜਾਂਦੇ ਹੋ ਤੇ ਉਸ ਤੋਂ ਬਾਅਦ 2 4 5 ਮੈਚ ਖੇਡ ਕੇ ਤੁਹਾਡੀ ਗਰਦਨਾਂ ਦੇ ਵਿੱਚ ਸਰੀਏ ਆ ਜਾਂਦੇ ਨੇ, ਫਿਰ ਤੁਹਾਨੂੰ ਕੋਈ ਕੋਚ ਕੁਝ ਨਹੀਂ ਕਹਿ ਸਕਦਾ। ਯਾਨੀ ਕਿ ਉਹ ਜਿਹੜਾ ਇੱਕ ਮਿਹਨਤ ਕਰਨ ਵਾਲਾ ਇੱਕ ਜਜ਼ਬਾ ਹੁੰਦਾ ਨਾ, ਉਹ ਖਤਮ ਹੋ ਜਾਂਦਾ ਇਹਨਾਂ ਦੇ ਵਿੱਚੋਂ ਨਾ ਜੀ। ਫਿਰ ਇਹ ਪਤਾ ਨਹੀਂ ਆਪਣੇ ਆਪ ਨੂੰ ਸੁਪਰਸਟਾਰ ਸਮਝਣ ਲੱਗ ਪੈਂਦੇ ਨੇ। ਹੁਣ ਸਭ ਤੋਂ ਵੱਡਾ ਅਲਮੀਆ ਹੈ ਵੇ ਕਿ ਤੁਸੀਂ ਮੁਲਕ ਤੋਂ ਵੱਡੇ ਸਟਾਰ ਬਣਾਤੇ ਨੇ, ਹੁਣ ਉਹਨਾਂ ਨੂੰ ਉਹ ਪਰਫਾਰਮ ਕਰਨ ਨਾ ਕਰਨ ਕੋਈ ਫਰਕ ਨਹੀਂ ਪੈਂਦਾ। ਫਿਰ ਤੀਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਤੁਸੀਂ ਕਰਤਾ ਧਰਤਾ ਬਿਠਾਤੇ ਨੇ ਨਾ ਕ੍ਰਿਕਟ ਬੋਰਡ ਦੇ ਉੱਤੇ, ਤੁਸੀਂ ਇਹ ਸਮਝਦੇ ਹੋ ਕਿ ਯਾਰ ਅਸੀਂ ਉਹਨਾਂ ਨੂੰ ਬਿਠਾਤਾ ਹੈ, ਅਸੀਂ ਪਲੇਅਰਾਂ ਨੂੰ ਅੱਗੇ ਪਿੱਛੇ ਕਰ ਦਾਂਗੇ ਲੇਕਿਨ ਉਹਨਾਂ ਨੂੰ ਨਹੀਂ ਕਰਾਂਗੇ। ਯਾਰ ਐਵੇਂ ਨਹੀਂ ਹੁੰਦਾ। ਤੁਹਾਨੂੰ ਜਿਹੜੀ ਮੈਨੇਜਮੈਂਟ ਹੁੰਦੀ ਏ ਉਹਨਾਂ ਨੂੰ ਵੀ ਬੜਾ ਸੋਚ ਸਮਝ ਕੇ ਮੌਕਾ ਦੇਣਾ ਪੈਂਦਾ ਹੈ। ਕੋਈ ਐਸੇ ਬੰਦੇ ਕੱਢਣੇ ਪੈਂਦੇ ਨੇ, ਕੋਈ ਐਸੇ ਬੰਦੇ ਰੱਖਣੇ ਪੈਂਦੇ ਨੇ ਜਿਨ੍ਹਾਂ ਦੀ ਸੋਚ ਡਿਫਰੈਂਟ ਹੁੰਦੀ ਹੈ। ਹੁਣ ਪਿਛਲੇ ਤਕਰੀਬਨ 3-4 ਸਾਲਾਂ ਤੋਂ 5 ਸਾਲਾਂ ਤੋਂ ਇੱਕ ਹੀ ਸੋਚ ਚਲੀ ਆ ਰਹੀ ਹੈ ਕ੍ਰਿਕਟ ਬੋਰਡ ਦੇ ਵਿੱਚ। ਉਸੇ ਸੋਚ ਨੇ ਕ੍ਰਿਕਟ ਦਾ ਬੇੜਾ ਗਰਕ ਕਰ ਦਿੱਤਾ ਹੈ। ਹੁਣ ਉਸ ਸੋਚ ਨੂੰ ਬਦਲਣਾ ਪੈਣਾ ਹੈ। ਉਸ ਸੋਚ ਨੂੰ ਬਦਲਣ ਵਾਸਤੇ ਤੁਹਾਡੇ ਸਾਹਮਣੇ 3-4 ਐਕਸਪੈਰੀਮੈਂਟ ਹੋਏ ਨੇ। ਗੈਰੀ ਕ੍ਰਿਸਟਨ ਆਇਆ ਉੱਥੇ, ਗਿਲਿਪਸੀ ਆਇਆ ਉੱਥੇ 1-2 ਕੋਚਿਸ ਹੋਰ ਆਏ, ਲੇਕਿਨ ਉਹ ਸਰਵਾਈਵ ਨਹੀਂ ਕਰ ਸਕੇ। ਇਸ ਵਾਸਤੇ ਸਰਵਾਈਵ ਨਹੀਂ ਕਰ ਸਕੇ ਕਿ ਜਿਹੜਾ ਮਾਈਂਡਸੈਟ ਕ੍ਰਿਕਟ ਬੋਰਡ ਦੇ ਵਿੱਚ ਬੈਠਾ ਹੈ ਉਹ ਨਹੀਂ ਚਾਹੁੰਦਾ ਕਿ ਕੋਈ ਐਸਾ ਬੰਦਾ ਆਵੇ ਜਿਹੜੀ ਆਪਣੀ ਮਰਜ਼ੀ ਦੇ ਨਾਲ ਟੀਮ ਬਣਾਵੇ, ਪੁਰਾਣੇ ਮੁੰਡਿਆਂ ਨੂੰ ਜਿਹੜੇ ਪਰਫਾਰਮ ਨਹੀਂ ਕਰ ਰਹੇ ਉਹਨੂੰ ਕੱਢੇ। ਕਿਉਂਕਿ ਇੱਥੇ ਗਰੁੱਪਿੰਗ ਬਣੀ ਹੈ, ਇੱਥੇ ਲਾਹੌਰ ਕਲੰਦਰ ਦੇ ਨਾਲ ਆਕਿਬ ਜਾਵੇਦ ਵਾਬਸਤਾ ਰਹੇ, ਬੜੇ ਅਰਸਾ ਵਾਬਸਤਾ ਰਹੇ, ਉਹਨਾਂ ਦੀ ਐਫੀਲੀਏਸ਼ਨ ਹੈਗੀ ਹੈ। ਤੇ ਲਾਹੌਰ ਕਲੰਦਰ ਫਰੈਂਚਾਈਜ਼ ਦੇ ਨਾਲ ਤੁਹਾਨੂੰ ਪਤਾ ਹੈ ਸ਼ਹੀਨ ਸ਼ਾਹ ਅਫਰੀਦੀ ਵਾਬਸਤਾ ਸਨ, ਫਿਰ ਹਾਰਿਸ ਰਊਫ ਵਾਬਸਤਾ ਸਨ, ਤੇ ਉਹ ਤੇ ਦੋਨੋਂ ਖੇਡਣੇ ਨੇ। ਫਿਰ ਉਸ ਤੋਂ ਬਾਅਦ ਬਾਬਰ ਆਜ਼ਮ ਕਿਉਂਕਿ ਇੱਕ ਵੱਡਾ ਸਟਾਰ ਬਣ ਗਿਆ। ਬਾਬਰ ਆਜ਼ਮ ਦੇ ਉੱਤੇ ਅਸੀਂ ਜ਼ਿਆਦਾ ਗੱਲ ਕਰ ਵੀ ਨਹੀਂ ਸਕਦੇ, ਉਹ ਵਾਕਈ ਇੱਕ ਅੱਛਾ ਪਲੇਅਰ ਤੇ ਹੈ, ਲੇਕਿਨ ਜ਼ਾਹਿਰ ਗੱਲ ਹੈ ਤੁਹਾਨੂੰ ਟੀਮ ਖਿਡਾਉਣ ਵਾਸਤੇ ਕੁਝ ਫੈਸਲੇ ਕਰਨੇ ਪੈਂਦੇ ਨੇ, ਕ੍ਰਿਕਟ ਬੋਰਡ ਦੇ ਉੱਤੇ ਚੜ੍ਹਨਾ ਪੈਂਦਾ ਹੈ। ਅਗਰ ਬਾਬਰ ਆਜ਼ਮ ਬਤੌਰ ਕਪਤਾਨ ਅਗਰ ਪੀਸੀਬੀ ਦੇ ਉੱਤੇ ਅਸਰਅੰਦਾਜ਼ ਨਹੀਂ ਹੋ ਸਕਦਾ ਤੇ ਫਿਰ ਉਹਦੀ ਕਪਤਾਨੀ ਦਾ ਕੋਈ ਫਾਇਦਾ ਨਹੀਂ। ਉਹ ਕਹੇ ਜੀ ਮੈਨੂੰ ਮੁੰਡੇ ਇਹ ਨਹੀਂ ਚਾਹੀਦੇ, ਮੈਨੂੰ ਮੁੰਡੇ ਦੂਸਰੇ ਚਾਹੀਦੇ ਨੇ, ਜਿਹੜਾ ਮੈਂ ਕਹਿ ਰਿਹਾ ਹਾਂ ਮੈਨੂੰ ਮੁੰਡੇ ਪ੍ਰੋਵਾਈਡ ਕਰੋ। ਲੇਕਿਨ ਅਗਰ ਤੁਸੀਂ ਯੂਨਸ ਖਾਨ ਜਾਂ ਸ਼ਾਹਿਦ ਅਫਰੀਦੀ ਵੀ ਸਿਲੈਕਸ਼ਨ ਵਿੱਚ ਜਦੋਂ ਕਪਤਾਨ ਸੀਗੇ ਭਰਪੂਰ ਅੰਦਾਜ਼ ਨਾਲ ਹਿੱਸਾ ਲੈਂਦੇ ਸੀਗੇ, ਮੈਨੂੰ ਇਹ ਖਿਡਾਰੀ ਚਾਹੀਦਾ ਟੀਮ ਵਿੱਚ, ਪੇਸ ਅਟੈਕ ਵੀ ਸਾਡੇ ਕੋਲ ਹੁੰਦਾ ਸੀਗਾ, ਮਿਡਲ ਆਰਡਰ ਵੀ ਸਟਰੋਂਗ ਸੀਗਾ। ਅਦਰ ਇਹ ਦੱਸੋ ਹੁਣ ਬਾਬਰ ਆਜ਼ਮ ਬਾਰੇ ਕਿਹਾ ਜਾ ਰਿਹਾ ਕਿ ਜੋ ਰਿਕਵਰ ਹੋ ਗਏ, ਹੋ ਸਕਦਾ ਹੈ ਦੂਜਾ ਟੈਸਟ ਮੈਚ ਖੇਡਣ ਤੇ ਬਲੀ ਦਾ ਬੱਕਰਾ ਬਣਾਇਆ ਜਾਏਗਾ ਅਜ਼ਾਨ ਵੈਸ ਨੂੰ। ਲੇਕਿਨ ਦੂਜੇ ਪਾਸੇ ਇਮਾਮੁਲ ਹਕ ਦੀ ਕੋਈ ਗੱਲ ਨਹੀਂ ਕਰਦਾ ਪਿਆ, ਮਤਲਬ 3-4 ਸਾਲ ਤੋਂ ਕੋਈ ਵੱਡਾ ਮੈਚ ਉਹਨਾਂ ਨੇ ਜਿਤਾਇਆ ਨਹੀਂ ਹੈ। ਛੋਟੀਆਂ ਟੀਮਾਂ ਦੇ ਅੱਗੇ ਉਹ ਰਿਕਾਰਡ ਬਣਾ ਲੈਂਦੇ ਅੱਗੇ। ਮੈਨੂੰ ਯਾਦ ਹੈ ਚੈਂਪੀਅਨਸ ਟਰਾਫੀ ਤੁਸੀਂ ਚੱਕ ਕੇ ਵੇਖ ਲਓ ਜਾਂ 2023 ਦਾ ODI ਵਰਲਡ ਕੱਪ, ਉਹਦੇ ਵਿੱਚ ਵੀ ਇਮਾਮ ਫਲॉप ਰਹੇ ਨੇ, ਲੇਕਿਨ ਹੁਣ ਕਹਿੰਦੇ ਨੇ ਬੱਕਰਾ ਉਹੀ ਬਣੇਗਾ ਅਜ਼ਾਨ ਵੈਸ। ਨਹੀਂ ਹੁਣੀ ਤਾਂ ਦੇਖੋ ਗੱਲਾਂ ਨੇ, ਮੇਰਾ ਨਹੀਂ ਖਿਆਲ ਇਮਾਮੁਲ ਹਕ ਸ਼ਾਇਦ ਬਾਹਰ ਬੈਠੇ, ਲੇਕਿਨ ਅਗਰ ਅਜ਼ਾਨ ਉਵੈਸ ਪੈਂਦਾ ਤੇ ਅਜ਼ਾਨ ਉਵੈਸ ਦੇ ਨਾਲ ਵੀ ਜ਼ਿਆਦਤੀ ਹੈ। ਬੇਸ਼ੱਕ ਉਹਨੇ ਪਰਫਾਰਮ ਨਹੀਂ ਕੀਤਾ, ਲੇਕਿਨ ਇੱਕ ਨया ਟੈਲੈਂਟ ਹੈ, ਉਹਨੂੰ ਤੁਹਾਨੂੰ ਕੰਟੀਨਿਊਸਲੀ ਮੌਕਾ ਦੇਣਾ ਪੈਣਾ ਹੈ, ਤਦ ਜਾ ਕੇ ਉਹ ਆਪਣੇ ਆਪ ਨੂੰ ਪ੍ਰੂਵ ਕਰ ਸਕਦਾ ਹੈ। ਦੇਖੋ ਵੈਸਟ ਇੰਡੀਜ਼ ਦੀ ਟੀਮ ਨੂੰ ਭੇਜਿਆ ਸੀਗਾ, ਮਤਲਬ ਇਮਾਮੁਲ ਹਕ ਆਪ ਨਹੀਂ ਆਇਆ ਬੈਟਿੰਗ ਕਰਨ। ਜੀ ਬਿਲਕੁਲ ਇਸ ਤਰ੍ਹਾਂ ਹੀ ਹੈ, ਲੇਕਿਨ ਕਹਿਣ ਦਾ ਮਕਸਦ ਦੇ ਵਿੱਚ ਇਹ ਹੈ ਕਿ ਦੇਖੋ ਤੁਸੀਂ 2-4 ਮੈਚ ਖਿਡਾ ਕੇ ਕਿਸੇ ਬੰਦੇ ਨੂੰ ਤੁਸੀਂ ਵੇਖ ਨਹੀਂ ਸਕਦੇ, ਆਬਜ਼ਰਵ ਨਹੀਂ ਕਰ ਸਕਦੇ, ਉਦੋਂ ਤੁਸੀਂ ਕੰਟੀਨਿਊਸਲੀ ਮੌਕਾ ਨਹੀਂ ਦਿਓਗੇ। ਤੇ ਅਜ਼ਾਨ ਉਵੈਸ ਇਮਾਮੁਲ ਹਕ ਦੀ ਜਗ੍ਹਾ ਉਹਦੀ ਜਗ੍ਹਾ ਬਣਦੀ, ਇਮਾਮੁਲ ਹਕ ਨੂੰ ਬਾਹਰ ਬਿਠਾਣਾ ਪੈਣਾ ਹੈ। ਹਾਂ ਲੇਕਿਨ ਚੂੰਕਿ ਬਾਬਰ ਆਜ਼ਮ ਤੇ ਇਮਾਮੁਲ ਹਕ ਦੀ ਦੋਸਤੀ ਬਹੁਤ ਜ਼ਿਆਦਾ ਹੈ, ਇਹ ਹੋ ਸਕਦਾ ਹੈ ਉਹ ਦੋਸਤੀ ਅਸਰਅੰਦਾਜ਼ ਹੋ ਜਾਏ। ਲੇਕਿਨ ਸਭ ਤੋਂ ਵੱਡੀ ਗੱਲ ਹੈ ਵੇ ਕਿ ਦੇਖੋ ਬਾਬਰ ਆਜ਼ਮ ਅਗਰ ਆਂਦਾ ਵੀ ਹੈ ਨਾ ਟੀਮ ਦੇ ਵਿੱਚ, ਇਹ ਕਿੰਨੀ ਵੱਡੀ ਬੇਸ਼ਰਮੀ ਹੈ ਸਾਡੇ ਵਾਸਤੇ ਵੀ। ਸਲਮਾਨ ਅਲੀ ਆਗਾ ਵੀ, ਤੁਸੀਂ ਪਹਿਲੇ ਗੱਲ ਕੀਤੀ ਸਲਮਾਨ ਅਲੀ ਆਗਾ ਦੀ, ਕਿ ਉਹਨੇ ਵੀ ਇਹ ਗੱਲ ਕੀਤੀ ਕਿ ਬਾਬਰ ਆਜ਼ਮ ਆ ਜਾਏਗਾ ਸਭ ਕੁਝ ਠੀਕ ਹੋ ਜਾਏਗਾ। ਇਹਦਾ ਮਤਲਬ ਹੈ ਕਿ ਤੁਸੀਂ ਇੱਕ ਪਲੇਅਰ ਦੇ ਉੱਤੇ ਰਿਲਾਈ ਕਰ ਰਹੇ ਹੋ। ਯਾਰ ਹੈ ਤੁਹਾਡੇ ਕੋਲ ਸ਼ਰਮ? ਯਾਨੀ ਕਿ ਪਾਕਿਸਤਾਨੀ ਟੀਮ 11 ਮੁੰਡਿਆਂ ਤੇ ਰਿਲਾਈ ਨਹੀਂ ਕਰ ਰਹੀ, ਸਿਰਫ ਇੱਕ ਮੁੰਡੇ ਤੇ ਰਿਲਾਈ ਕਰ ਰਹੀ, ਉਹ ਬਾਬਰ ਆਜ਼ਮ ਹੈ। ਯਾਨੀ ਕਿ ਬਾਬਰ ਆਜ਼ਮ ਨਹੀਂ ਹੋਏਗਾ ਤੁਸੀਂ ਖੇਡੋਗੇ ਨਹੀਂ। ਯਾਰ ਤੁਸੀਂ ਕਿਸ ਚੀਜ਼ ਦੇ ਪੈਸੇ ਲੈ ਰਹੇ ਹੋ, ਤੁਸੀਂ ਕਿਸ ਚੀਜ਼ ਦਾ ਇੱਕ ਸਟਾਰ ਜਿਹੜਾ ਆਪਣੇ ਸੀਨੇ ਤੇ ਸਜਾਇਆ, ਉਹ ਕਿਸ ਵਾਸਤੇ ਸਜਾਇਆ ਤੁਸੀਂ? ਯਾਰ ਕਿਸ ਬੇਸ ਤੇ ਪਾਕਿਸਤਾਨੀ ਟੀਮ ਤੇ ਆ ਗਏ ਹੋ ਅਗਰ ਤੁਸੀਂ ਇੱਕ ਮੁੰਡੇ ਦੇ ਉੱਤੇ, ਇੱਕ ਕਪਤਾਨ ਬਾਬਰ ਆਜ਼ਮ ਦੇ ਉੱਤੇ ਰਿਲਾਈ ਕਰਨਾ ਹੈ? ਅਗਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਖੁਦਾ ਨਾ ਖਾਸਤਾ ਕੱਲ ਨੂੰ ਕੁਝ ਹੋ ਜਾਂਦਾ ਬਾਬਰ ਆਜ਼ਮ ਦੇ ਨਾਲ, ਇਹਦਾ ਮਤਲਬ ਹੈ ਕਿ ਪਾਕਿਸਤਾਨੀ ਟੀਮ ਫਰਕ ਹੋ ਗਈ। ਯਾਰ ਕੈਸੀ ਗੱਲਾਂ ਕਰਦੇ ਪਏ ਨੇ ਸਾਡੇ, ਯਾਨੀ ਕਿ T20 ਤਾਂ ਕਪਤਾਨ ਹੈ ਸਲਮਾਨ ਅਲੀ ਆਗਾ ਜਿਹੜੀਆਂ ਇਹ ਗੱਲਾਂ ਕਰਦਾ ਪਿਆ। ਤੇ ਅਸੀਂ ਮਿਡਲ ਆਰਡਰ ਦੇ ਵਿੱਚ ਬੜੀ ਦੇਰ ਤੋਂ ਹੁਣ ਸਟਰਗਲ ਕਰਦੇ ਪਏ ਆ। ਅਗਰ ਉੱਤੋਂ ਕੋਈ ਪਾਰਟਨਰਸ਼ਿਪ ਲੱਗਦੀ ਵੀ ਹੈ, ਥੱਲੋਂ ਇਸ ਤਰ੍ਹਾਂ ਵਿਕਟਾਂ ਡਿੱਗਦੀਆਂ ਨੇ ਕਿ ਜਿਵੇਂ ਅੱਲਾ ਮਾਫ ਕਰੇ ਕਿ ਪਤਾ ਨਹੀਂ ਕਿਸੇ ਨੇ
ਕੋਈ ਧਮਕੀਆਂ ਲਾਤੀਆਂ, ਕੀ ਕਰਤਾ ਕਿ ਯਾਰ ਤੁਸੀਂ ਅਗਰ ਪਾਰਟਨਰਸ਼ਿਪ ਲਾਈ ਤੇ ਇਹ ਕਰ ਦਾਂਗੇ, ਉਹ ਕਰ ਦਾਂਗੇ। ਤੁਸੀਂ ਮੁਹੰਮਦ ਰਿਜ਼ਵਾਨ ਦੀ ਸ਼ਾਟ ਖੇਡੀ ਸੀ ਜਿਹੜੀ ਉਹਨਾਂ ਨੇ 41 ਰਨਸ ਉੱਤੇ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਕਲੀਨ ਬੋਲਡ ਹੋ ਗਏ। ਮਤਲਬ 39 ਗੇਂਦਾਂ ਉੱਤੇ 41 ਰਨਸ ਉਹਨਾਂ ਨੇ ਬਣਾਏ ਨੇ 105 ਦੀ ਸਟ੍ਰਾਈਕ ਰੇਟ ਨਾਲ, ਜਦੋਂ ਪੂਰੀ ਟੀਮ ਰਿਲਾਈ ਕਰਦੀ ਪਈ ਸੀ ਰਿਜ਼ਵਾਨ ਕੋਲੋਂ। ਤੇ ਉਹਨਾਂ ਨੇ ਲੱਗਦਾ ਕਿ ਗੁੱਸਾ ਹੀ ਕੱਢਿਆ ਕਿ T20 ਵਿੱਚ ਮੇਰੀ ਜਗ੍ਹਾ ਨਹੀਂ ਬਣਦੀ, ਚਲੋ ਟੈਸਟ ਕ੍ਰਿਕਟ ਵਿੱਚ ਅਸੀਂ ਖੇਡਦੇ T20। ਦੇਖੋ ਮੈਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਮੈਂ ਇੱਕ ਗੱਲ ਦੇ ਉੱਤੇ ਨਾਸਰ ਹੁਸੈਨ ਨੇ ਵੀ ਉਸ ਚੀਜ਼ ਨੂੰ ਪੁਆਇੰਟ ਆਊਟ ਕੀਤਾ ਸੀ। ਉਹਨੇ ਕਿਹਾ ਸੀ ਕਿ ਯਾਰ ਮੈਨੂੰ ਬੜਾ ਅਜੀਬ ਲੱਗਾ ਕਿ ਰਿਜ਼ਵਾਨ ਖੇਡਦਾ ਪਿਆ ਹੈ ਤੇ ਟੇਲ ਐਂਡਰ ਸ਼ੁਰੂ ਹੋ ਗਏ ਨੇ, ਤੇ ਬਜਾਏ ਇਸਦੇ ਤੇ ਕਿ ਉਹ ਜ਼ਿਆਦਾ ਵਿਕਟਾਂ ਦੇ ਉੱਤੇ ਸਟ੍ਰਾਈਕ ਆਪਣੇ ਕੋਲ ਰੱਖੇ, ਉਹ ਟੇਲ ਐਂਡਰ ਨੂੰ ਮੌਕਾ ਦੇ ਰਿਹਾ ਸਿੰਗਲ ਕਰਕੇ, ਉਹ ਅੱਗੇ ਜਾ ਰਹੇ ਨੇ, ਬੋਲਰਸ ਨੂੰ ਫੇਸ ਕਰ ਰਹੇ ਨੇ। ਜ਼ਾਹਿਰ ਗੱਲ ਹੈ ਫਿਰ ਵਿਕਟਾਂ ਡਿੱਗਣੀਆਂ ਨੇ। ਅਗਰ ਤੁਸੀਂ ਮੈਚ ਬਚਾਣਾ ਹੈ ਜਾਂ ਐਂਡ ਤੱਕ ਲੈ ਕੇ ਜਾਣਾ ਹੈ, ਫਿਰ ਤੁਸੀਂ ਅਗਰ ਟੇਲ ਐਂਡਰ ਸ਼ੁਰੂ ਹੋ ਗਏ ਨੇ 6-7 ਤੋਂ ਬਾਅਦ ਟੇਲ ਐਂਡਰਸ ਆਣਾ ਸ਼ੁਰੂ ਹੋ ਜਾਂਦੇ ਨੇ, ਤੇ ਫਿਰ ਤੁਹਾਨੂੰ ਸਟ੍ਰਾਈਕ ਜ਼ਿਆਦਾ ਆਪਣੇ ਕੋਲ ਰੱਖਣਾ ਪੈਣਾ ਹੈ, ਬਜਾਏ ਇਸ ਤੇ ਕਿ ਤੁਸੀਂ ਇੱਕ ਜਿਹੜਾ ਟੇਲ ਐਂਡਰ ਹੈਗਾ ਉਹਨੂੰ ਮੌਕਾ ਦਿਓ, ਪਹਿਲੀ ਬੋਲ ਤੇ ਸਿੰਗਲ ਲੈ ਕੇ ਉਹ ਸਾਹਮਣੇ ਆ ਜਾਏਗਾ, 5 ਬੋਲਾਂ ਉਹ ਫੇਸ ਕਰੇਗਾ, ਕਿਤੇ ਕਿਤੇ ਤਾਂ ਉਹ ਵਿਕਟ ਦੇ ਦੇਗਾ। ਫਿਰ ਤੇ ਕੋਈ ਫਾਇਦਾ ਨਹੀਂ ਤੁਹਾਡੇ ਕ੍ਰੀਜ਼ ਤੇ ਖਲੋਣ ਦਾ। ਅਗਰ ਤੁਸੀਂ ਇਹ ਸੋਚ ਲੈ ਕੇ ਕਿ ਯਾਰ ਸਿਰਫ ਮੈਂ ਨਟ ਆਊਟ ਜਾਵਾਂ, ਇਹਦਾ ਕੋਈ ਫਾਇਦਾ ਨਹੀਂ, ਇਹਦਾ ਕੋਈ ਫਾਇਦਾ ਨਹੀਂ। ਦੇਖੋ ਤੁਸੀਂ ਪੁਰਾਣੇ ਅਗਰ ਖਿਲਾੜੀਆਂ ਦੀ ਗੱਲ ਕਰੋਗੇ, ਇੰਜ਼ਮਾਮੁਲ ਹਕ ਦੀ ਗੱਲ ਕਰੋਗੇ, ਯੂਨਸ ਖਾਨ ਦੀ ਗੱਲ ਕਰੋਗੇ, ਮਿਸਬਾ ਦੀ ਗੱਲ ਕਰੋਗੇ, ਉਹ ਪਲੇਅਰ ਸਨ, ਦਲੇਰ ਪਲੇਅਰ ਸਨ। ਬੇਸ਼ੱਕ ਸਾਡੇ ਟੇਲ ਐਂਡਰ ਹੁੰਦੇ ਸਨ, ਉਹ ਕਹਿੰਦੇ ਸਨ ਕਿ ਅਸੀਂ 5 ਬੋਲਾਂ ਖੇਡਾਂਗੇ ਕਿ ਆਖਰੀ ਬੋਲ ਤੇ ਜਾ ਕੇ ਸਿੰਗਲ ਲਾਵਾਂਗੇ ਤਾਂ ਕਿ ਉਹਨੂੰ ਅਸੀਂ ਮੌਕਾ ਨਾ ਦਈਏ ਕਿ ਉਹ ਸਟ੍ਰਾਈਕ ਲਵੇ। ਲੇਕਿਨ ਇੱਥੇ ਅਲਮੀਆ ਕੁਝ ਹੋਰ ਹੈ। ਤੁਸੀਂ ਰਿਜ਼ਵਾਨ ਨੂੰ ਵੇਖ ਲਓ, ਤੁਸੀਂ ਸਾਡੇ ਜਿੰਨੇ ਵੀ ਸੀਨੀਅਰ ਪਲੇਅਰ ਨੇ ਵੇਖ ਲਓ, ਉਹ ਪਹਿਲੀ ਜਾਂ ਦੂਜੀ ਬੋਲ ਤੇ ਸਿੰਗਲ ਲੈ ਕੇ ਟੇਲ ਐਂਡਰ ਨੂੰ ਅੱਗੇ ਕਰ ਦੇਣਗੇ। ਯਾਰ ਉਹਨਾਂ ਕੋਲ ਨਹੀਂ ਖੇਡਿਆ ਜਾਣਾ। ਅਗਰ ਤੁਹਾਡੇ ਮੇਨ ਪਲੇਅਰ ਫਲॉप ਹੋ ਗਏ ਨੇ, ਕਿ ਤੁਸੀਂ ਤੁਹਾਡੇ ਟੇਲ ਐਂਡਰ ਕਿਸ ਤਰ੍ਹਾਂ ਸਰਵਾਈਵ ਕਰਨਗੇ। ਲੇਕਿਨ ਸਮਝਣ ਦੀ ਗੱਲ ਫਿਰ ਉਹੀ ਹੈ ਕਿ ਯਾਰ ਅਸੀਂ ਬੜੀ ਦੇਰ ਤੋਂ ਸਟਰਗਲ ਕਰਦੇ ਪਏ ਮਿਡਲ ਆਰਡਰ ਦੇ ਵਿੱਚ। ਤੁਸੀਂ ਸਲਮਾਨ ਅਲੀ ਆਗਾ ਦੀ ਗੱਲ ਕਰੋ, ਤੁਸੀਂ ਸ਼ਾਨ ਮਸੂਦ ਦੀ ਗੱਲ ਕਰੋ, ਤੁਸੀਂ ਰਿਜ਼ਵਾਨ ਦੀ ਗੱਲ ਕਰੋ, ਅਸੀਂ ਬਹੁਤ ਦੇਰ ਤੋਂ ਸਟਰਗਲ ਕਰਦੇ ਪਏ ਆ। ਸਾਡੀ ਵਿਕਟਾਂ ਇੱਕਦਮ ਡਿੱਗਦੀਆਂ ਨੇ। ਅਗਰ ਤੁਹਾਡੀ 150 ਦੀ ਪਾਰਟਨਰਸ਼ਿਪ ਲੱਗ ਗਈ ਹੈ, ਲੇਕਿਨ 150 ਦੇ ਉੱਤੇ ਅਗਰ ਵਿਕਟ ਡਿੱਗ ਗਈ ਹੈ, ਤੁਹਾਨੂੰ ਨਹੀਂ ਪਤਾ ਕਿ 200 ਹੁਣ ਬਣੇਗਾ ਕਿ ਨਹੀਂ ਬਣੇਗਾ। ਤੁਹਾਨੂੰ ਆਪਣੇ ਉੱਤੇ ਹਾਲਾਂਕਿ ਇੱਕ ਸੋਲਿਡ ਪਾਰਟਨਰਸ਼ਿਪ ਲੱਗ ਗਈ ਹੈ ਯਾਰ, ਹੁਣ ਤੁਹਾਨੂੰ ਹੋਰ ਕੀ ਚਾਹੀਦਾ। ਬੋਲ ਪੁਰਾਣਾ ਹੋ ਗਿਆ ਹੈ, ਬੋਲ ਮੂਵ ਨਹੀਂ ਕਰ ਰਿਹਾ। ਅਗਰ ਉਸ ਤੋਂ ਬਾਅਦ ਵੀ ਤੁਹਾਡੀਆਂ ਲੱਤਾਂ ਕੰਬਦੀਆਂ ਪਈਆਂ ਤੇ ਫਿਰ ਤੇ ਬੜਾ ਮੁਸ਼ਕਿਲ ਹੈ। ਤੇ ਬਿਲਕੁਲ ਇੰਗਲਿਸ਼ ਮੀਡੀਆ ਬਿਲਕੁਲ ਠੀਕ ਕਹਿ ਰਿਹਾ ਕਿ